ਯੂਐਸ ਦੀ ਇਕੋਨਮੀ ਹੈਡਡ ਫॉर ਹਾਰਡ ਲੈਂਡਿੰਗ ਇਸ ਸਾਲ ਦੇ ਵਿੱਚ, ਤੇ ਕਹਿੰਦੇ ਡੀਪ ਰੇਟ ਕੱਟਸ ਹੋ ਸਕਦੇ ਆ, ਇਹੀ ਸੋਲੂਸ਼ਨ ਹੈਗਾ ਆ। ਸਿਟੀ ਬੈਂਕ ਦੇ ਜਿਹੜੇ ਚੀਫ ਇਕੋਨੋਮਿਸਟ ਆ ਉਹਨਾਂ ਨੇ ਇਹ ਕਿਹਾ ਹੈਗਾ। ਆਪਾਂ ਦੇਖਦੇ ਹਾਂ ਜੈਨਟ ਜੈਲਨ ਵੀ ਜੋ ਕਾਫੀ ਗੁੱਸੇ ਦੇ ਵਿੱਚ ਆ ਅੱਜ ਕੱਲ। ਉਹ G7 ਮੀਟਿੰਗਸ ਦੀ ਜਿਹੜੀ ਹੋਣੀ ਹੈਗੀ ਆ ਉੱਥੇ ਪਹੁੰਚ ਰਹੇ ਆ ਫਾਈਨੈਂਸ ਮਿਨਿਸਟਰ ਜਿਹੜੇ 7 ਮੁਲਕਾਂ ਦੇ ਹੈਗੇ ਆ ਇਟਲੀ ਦੇ ਵਿੱਚ। ਤੇ ਉਹਨਾਂ ਨੇ ਇਹ ਕਿਹਾ ਵੀ ਚਾਈਨੀਜ਼ ਗਵਰਨਮੈਂਟ ਨੇ ਓਵਰ ਪ੍ਰੋਡਕਸ਼ਨ ਬਹੁਤ ਜ਼ਿਆਦਾ ਕੀਤੀ ਹੈਗੀ ਆ, ਖਾਸ ਕਰਕੇ ਜਿਹੜੀਆਂ ਇਲੈਕਟ੍ਰਿਕ ਚੀਜ਼ਾਂ ਦੀ, ਸੋਲਰ ਦੀ, ਇਲੈਕਟ੍ਰਿਕ ਕਾਰਾਂ ਦੀ। ਤੇ ਇਸੇ ਕਰਕੇ ਜਿਹੜਾ ਅਮਰੀਕਾ ਦੀ ਸਰਕਾਰ ਨੇ ਹੋਰ ਟੈਰਿਫ ਚਾਈਨੀਜ਼ ਇਲੈਕਟ੍ਰਿਕ ਵਹੀਕਲ ਤੇ ਹੋਰ ਜਿਹੜੀਆਂ ਸਟ੍ਰੈਟੇਜਿਕ ਇੰਡਸਟਰੀਜ਼ ਆ ਉਹਨਾਂ ਦੇ ਉੱਤੇ ਲਾਏ ਹੈਗੇ। ਉਹ ਕਹਿੰਦੇ ਵੀ ਉਹਨਾਂ ਨੇ ਇੰਨੀ ਜ਼ਿਆਦਾ ਪ੍ਰੋਡਕਸ਼ਨ ਕੀਤੀ ਆ ਜਿਹਦੀ ਹਜੇ ਇੰਨੀ ਡਿਮਾਂਡ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ। ਸੋ ਚਾਈਨਾ ਦੀ ਇੰਡਸਟਰੀਅਲ ਪਾਲਿਸੀ ਕਹਿੰਦੇ ਵੀ ਬਹੁਤ ਖਤਰਨਾਕ ਆ। ਸੋ ਹੁਣ ਇਹ 7 ਮੁਲਕਾਂ ਦੇ ਜਿਹੜੇ ਫਾਈਨੈਂਸ ਮਿਨਿਸਟਰ ਆ ਤੇ ਜੈਨਟ ਜੈਲਨ ਤੁਹਾਨੂੰ ਪਤਾ ਹੈ ਯੂਐਸ ਦੇ ਟ੍ਰੇਜਰੀ ਸੈਕਟਰੀ ਆ, ਇਹ ਮਿਲ ਕੇ ਇਟਲੀ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਿਹੜੀ ਗੱਲਬਾਤ ਕਰਨ। ਜੀ ਬਿਲਕੁਲ। ਉਧਰ ਇੱਕ ਯੂਕੇ ਤੋਂ ਇਨਫਲੇਸ਼ਨ ਨੂੰ ਲੈ ਕੇ ਚੰਗੀ ਖਬਰ ਆ। ਪਿਛਲੇ 3 ਸਾਲਾਂ ਦੇ ਵਿੱਚ ਉੱਥੇ ਇਨਫਲੇਸ਼ਨ ਘਟੀ ਆ 2.3% ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਕਹਿੰਦੇ ਵੀ ਉੱਥੋਂ ਦੇ ਇਕੋਨੋਮਿਸਟ ਇਹ ਸੋਚ ਰਹੇ ਸੀਗੇ ਡਿਕਲਾਈਨ ਜਿਹੜੀ ਉਹ ਹੋਣੀ ਆ। ਬੈਂਕ ਆਫ ਇੰਗਲੈਂਡ ਜਿਹੜਾ ਉੱਥੇ ਦਾ ਵੀ ਆ ਇੰਟਰਸਟ ਰੇਟ ਕੱਟ ਕਰਨ ਤੋਂ ਪਹਿਲਾਂ ਉਹੀ ਗੱਲ ਜਿਹੜਾ ਉਹ ਕਰ ਰਿਹਾ ਤੇ ਇਹਦੇ ਵਿੱਚ ਕਹਿੰਦੇ ਵੀ 2% ਟਾਰਗੇਟ ਉਹਨਾਂ ਨੇ ਜਿਹੜਾ ਉਹ ਮਿੱਥਿਆ ਆ। ਸੇਮ ਇੱਥੇ ਵੀ ਫੈਡ 2% ਦੇ ਉੱਤੇ ਤੁਰ ਰਹੇ ਆ, ਪਰ ਇਹ 3% 3.5% ਤੋਂ ਉੱਤੇ ਜਿਹੜੀ ਅਜੇ ਵੀ ਇਨਫਲੇਸ਼ਨ ਅਮਰੀਕਾ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਤੇ ਆਪਣੇ ਟੀਚੇ ਤੱਕ ਪਹੁੰਚਣ ਲਈ ਕੱਲ ਵੀ ਜਿੱਦਾਂ ਦੱਸ ਰਹੇ ਸੀਗੇ ਵੀ ਭਾਈ ਪਹਿਲੋਂ ਕਈ ਮਹੀਨੇ ਤੱਕ ਇਨਫਲੇਸ਼ਨ ਦਾ ਡਾਟਾ ਠੀਕ ਆਊਗਾ, ਫਿਰ ਅਸੀਂ ਇੰਟਰਸਟ ਕੱਟ ਜਿਹੜੇ ਆ ਉਹ ਕਰਾਂਗੇ। ਸੋ ਲੈਟਸ ਸੀ ਕੀ ਬਣਦਾ ਆ। ਹਾਰਡ ਲੈਂਡਿੰਗ, ਸੌਫਟ ਲੈਂਡਿੰਗ, ਇਹ ਸ਼ਬਦ ਸੁਣ ਕੇ ਹੁਣ ਲੋਕਾਂ ਦੇ ਕੰਨ ਵੀ ਜਿਹੜੇ ਕਈਆਂ ਦੇ ਪੱਕ ਗਏ ਹੋਣੇ ਆ ਵੀ ਇਹ ਕਹੀ ਤੇ ਜਾਂਦੇ ਆ, ਹੁੰਦਾ ਤਾਂ ਕੁਛ ਨਹੀਂ ਆ। ਇਨਫਲੇਸ਼ਨ ਆਉਂਦੀ ਉਹ ਆ ਜਿਉਂਦੀ ਤਿਉਂ ਹੀ ਆਪਾਂ ਨੂੰ ਜਿਹੜਾ ਉਹ ਨਜ਼ਰ ਆ ਰਿਹਾ ਆ ਵੀ ਭਾਈ ਸਭ ਕੁਛ ਮਹਿੰਗੇ ਦਾ ਮਹਿੰਗਾ ਹੀ ਚੱਲ ਰਿਹਾ ਹੈਗਾ।